ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਅੱਜ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹਾਂ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ ਅਤੇ ਐਕਸਚੇਂਜ ਰੇਟ ਦੀ ਜਾਣਕਾਰੀ ਵੀ। ਅੱਜ 15 ਨਵੰਬਰ ਦਿਨ ਮੰਗਲਵਾਰ ਤੇ ਤੁਹਾਡੇ ਲਈ ਪੇਸ਼ ਕਰਾਂਗੇ ਅੱਜ ਦੀਆਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਵੈਸਟ ਵਰਜੀਨੀਆ ਦੀ ਮੇਅਰ ਨੇ ਮਿਸ਼ੇਲ ਓਬਾਮਾ ਦੀ ਤੁਲਨਾ ਏਪ ਬਾਂਦਰ ਦੇ ਨਾਲ ਕੀਤੀ। ਮਾਈਕ ਪੈਂਸ ਖੁਦ ਈਮੇਲ ਵਿਵਾਦ ਦੇ ਵਿੱਚ ਫਸੇ। ਟਰੰਪ ਦੀ ਟ੍ਰਾਂਜੀਸ਼ਨ ਟੀਮ ਦੇ ਵਿੱਚ ਹਫੜਾ ਤਫੜੀ। ਯੂਟਾ ਦੇ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਹਮਲਾ। ਫੋਰਡ ਕੰਪਨੀ ਆਪਣੀ ਕਾਰਾਂ ਦਾ ਉਤਪਾਦਨ ਮੈਕਸੀਕੋ ਲੈ ਕੇ ਜਾਵੇਗੀ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨਹੀਂ ਕਰੇਗੀ ਡਿਪੋਰਟੇਸ਼ਨ ਦੇ ਵਿੱਚ ਮਦਦ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਵੈਸਟ ਵਰਜੀਨੀਆ ਦੇ ਛੋਟੇ ਜਿਹੇ ਸ਼ਹਿਰ ਕਲੇ ਦੇ ਮੇਅਰ ਬੈਵਰਲੀ ਵੇਲਿੰਗ, ਉਹਨਾਂ ਨੂੰ ਅੱਜ ਅਸਤੀਫਾ ਦੇਣਾ ਪਿਆ ਜਦ ਉਹਨਾਂ ਨੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਘਰਵਾਲੀ ਫਰਸਟ ਲੇਡੀ ਮਿਸ਼ੇਲ ਓਬਾਮਾ ਨੂੰ ਏਪ ਦੇ ਨਾਲ ਕੰਪੇਅਰ ਕੀਤਾ। ਕਲੇ ਕਾਉਂਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਡਾਇਰੈਕਟਰ ਪੈਮੇਲਾ ਰੈਮਸੀ ਟੇਲਰ, ਉਸਨੇ ਆਪਣੇ ਫੇਸਬੁੱਕ ਦੇ ਉੱਤੇ ਸਟੇਟਸ ਪਾਇਆ ਵੀ ਹੁਣ ਵਾਈਟ ਹਾਊਸ ਦੇ ਵਿੱਚ ਇੱਕ ਕਲਾਸੀ ਡਿਗਨੀਫਾਈਡ ਫਰਸਟ ਲੇਡੀ ਵਾਪਸ ਆਈ ਆ। ਉਹ ਹੀਲਸ ਦੇ ਵਿੱਚ ਏਪ ਨੂੰ ਦੇਖ ਕੇ ਤੰਗ ਆ ਚੁੱਕੇ ਨੇ। ਇਸ ਸਟੇਟਸ ਦੇ ਹੇਠਾਂ ਕਲੇ ਦੀ ਹੀ ਮੇਅਰ ਬੈਵਰਲੀ ਵੇਲਿੰਗ, ਉਸਨੇ ਇਸ ਸਟੇਟਸ ਦੇ ਉੱਤੇ ਖੁਸ਼ੀ ਜ਼ਾਹਰ ਕਰਦੇ ਹੋਏ ਪੈਮੇਲਾ ਰੈਮਸੀ ਦੀ ਤਾਰੀਫ ਕੀਤੀ। ਇਸ ਤੋਂ ਬਾਅਦ ਦੇ ਵਿੱਚ ਇਹ ਫੇਸਬੁੱਕ ਦੀ ਪੋਸਟ ਵਾਇਰਲ ਹੋ ਗਈ ਤੇ ਪੂਰੇ ਅਮਰੀਕਾ ਭਰ ਦੇ ਵਿੱਚ ਇਸ ਦੀ ਚਰਚਾ ਹੋਣ ਲੱਗੀ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਦੋਨਾਂ ਔਰਤਾਂ ਨੂੰ ਨੌਕਰੀ ਤੋਂ ਕੱਢਣ ਦੇ ਲਈ ਪਟੀਸ਼ਨ ਵੀ ਚੱਲ ਗਈ, ਜਿਸ ਦੇ ਵਿੱਚ 1 ਲੱਖ ਤੋਂ ਵੱਧ ਦਸਤਖਤ ਹੋਏ। ਇਸ ਤੋਂ ਪਹਿਲਾਂ ਪਟੀਸ਼ਨ ਕੁਝ ਕਰਦੀ ਇਹਨਾਂ ਨੂੰ ਪਹਿਲਾਂ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ। ਸਭ ਤੋਂ ਪਹਿਲਾਂ ਪੈਮੇਲਾ ਰੈਮਸੀ ਟੇਲਰ ਨੂੰ ਕਲੇ ਕਾਉਂਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਦੇ ਵਜੋਂ ਅਸਤੀਫਾ ਦੇਣ ਦੇ ਲਈ ਮਜਬੂਰ ਹੋਣਾ ਪਿਆ ਤੇ ਉਸ ਤੋਂ ਬਾਅਦ ਦੇ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਲੇ ਦੇ ਮੇਅਰ ਬੈਵਰਲੀ ਵੇਲਿੰਗ, ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ। ਆਪਣੇ ਕਮੈਂਟ ਦੇ ਉੱਤੇ ਮੁੜ ਕੇ ਗੱਲਬਾਤ ਕਰਦੇ ਹੋਏ ਆਖਿਆ ਵੀ ਉਹ ਤਾਂ ਇਸ ਚੀਜ਼ ਲਈ ਖੁਸ਼ ਸੀਗੇ ਵੀ ਵਾਈਟ ਹਾਊਸ ਦੇ ਵਿੱਚ ਚੇਂਜ ਆ ਰਿਹਾ ਆ, ਤੇ ਉਹਨਾਂ ਨੇ ਆਖਿਆ ਵੀ ਮੈਂ ਕਿਸੇ ਵੀ ਤਰੀਕੇ ਦੀ ਨਸਲੀ ਟਿੱਪਣੀ ਨਹੀਂ ਕੀਤੀ, ਪਰ ਜੋ ਲੋਕਾਂ ਦੇ ਸਾਹਮਣੇ ਇਸ ਗੱਲਬਾਤ ਦੇ ਵਿੱਚ ਨਜ਼ਰ ਆਇਆ ਵੀ ਇਹਨਾਂ ਦੋਨਾਂ ਦੇ ਵੱਲੋਂ ਹੀ ਫਰਸਟ ਲੇਡੀ ਮਿਸ਼ੇਲ ਓਬਾਮਾ ਦੇ ਉੱਤੇ ਨਸਲੀ ਟਿੱਪਣੀ ਕੀਤੀ ਗਈ। ਵਾਈਸ ਪ੍ਰੈਜ਼ੀਡੈਂਟ ਇਲੈਕਟ ਮਾਈਕ ਪੈਂਸ ਅੱਜ ਆਪਣੀ ਈਮੇਲ ਦੇ ਕਰਕੇ ਕਸੂਤੇ ਫਸੇ। ਮਾਈਕ ਪੈਂਸ ਨੇ ਅਦਾਲਤ ਦੇ ਵਿੱਚ ਇੱਕ ਮੋਸ਼ਨ ਪਾਇਆ ਵੀ ਉਹਨਾਂ ਦੀ ਈਮੇਲ ਦਾ ਉਸ ਨੂੰ ਸੀਕ੍ਰੇਟ ਹੀ ਰੱਖਿਆ ਜਾਵੇ ਤੇ ਜਨਤਕ ਨਾ ਕੀਤਾ ਜਾਵੇ। ਪੌਲਾ ਰੀਡ ਵਿਲੀਅਮ ਗਰੋਥ, ਇੱਕ ਵਕੀਲ ਦੇ ਵੱਲੋਂ ਪਬਲਿਕ ਰਿਕਾਰਡ ਲਾਸੂਟ ਇਹਨਾਂ ਖਿਲਾਫ ਫਾਈਲ ਕੀਤਾ ਗਿਆ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਮਾਈਕ ਪੈਂਸ ਅਤੇ 17 ਹੋਰ ਸਟੇਟਸ ਨੇ ਮਿਲ ਕੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਐਗਜ਼ੀਕਿਊਟਿਵ ਆਰਡਰ ਇਮੀਗ੍ਰੇਸ਼ਨ ਦੇ ਉੱਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਰੋਕਣਾ ਆ, ਉਸ ਦੀ ਚਰਚਾ ਕੀਤੀ ਆ। ਇਸ ਵਕੀਲ ਦਾ ਦਾਅਵਾ ਆ ਵੀ ਉਹਨਾਂ ਨੇ ਇਸ ਈਮੇਲ ਦੇ ਜ਼ਰੀਏ ਆਪਸ ਦੇ ਵਿੱਚ ਸਲਾਹ ਕੀਤੀ। ਵਿਲੀਅਮ ਗਰੋਥ, ਉਹਨਾਂ ਨੇ ਮਾਈਕ ਪੈਂਸ ਨੂੰ ਆਪਣੀ ਉਹ ਈਮੇਲ ਜਨਤਕ ਕਰਨ ਦੇ ਲਈ ਕੋਰਟ ਦਾ ਸਹਾਰਾ ਮੰਗਿਆ ਆ। ਉਧਰ ਮਾਈਕ ਪੈਂਸ ਆਪਣੀ ਇਸ ਈਮੇਲ ਨੂੰ ਜਨਤਕ ਕਰਨ ਤੋਂ ਕਤਰਾ ਰਹੇ ਆ ਤੇ ਇਸ ਨੂੰ ਸੀਕ੍ਰੇਟ ਰੱਖਣ ਦੇ ਲਈ ਅਦਾਲਤ ਦਾ ਸਹਾਰਾ ਉਹ ਵੀ ਲੈ ਰਹੇ ਨੇ। ਇਹ ਜ਼ਿਕਰਯੋਗ ਗੱਲ ਹੈ ਵੀ ਮਾਈਕ ਪੈਂਸ ਉਹਨਾਂ ਬੰਦਿਆਂ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਹੈਲਰੀ ਕਲਿੰਟਨ ਦੀ ਈਮੇਲ ਸਰਵਰ ਨੂੰ ਲੈ ਕੇ ਕਾਫੀ ਬਵਾਲ ਕੀਤਾ ਸੀ ਵੀ ਉਹ ਉਹਨਾਂ ਨੂੰ ਇਸ ਦੇ ਵਿੱਚ ਲੁਕਾਉਣ ਲਈ ਕੀ ਹੈਗਾ ਆ। ਹੁਣ ਈਮੇਲ ਨੂੰ ਲੁਕਾਉਣ ਦੀਆਂ ਗੱਲਾਂ ਇਹ ਖੁਦ ਕਰ ਰਹੇ ਨੇ। ਦੇਖਣ ਵਾਲੀ ਗੱਲ ਹੋਵੇਗੀ ਵੀ ਕੀ ਟਰੰਪ ਐਡਮਿਨਿਸਟ੍ਰੇਸ਼ਨ, ਜੋ ਕਿ ਕਹਿੰਦੀ ਹੈ ਗਵਰਨਮੈਂਟ ਦੇ ਵਿੱਚ ਟਰਾਂਸਪੇਰੈਂਸੀ ਹੋਵੇ, ਪਾਰਦਰਸ਼ਤਾ ਹੋਵੇ, ਕੀ ਮਾਈਕ ਪੈਂਸ ਦੀਆਂ ਇਹਨਾਂ ਈਮੇਲਸ ਦੇ ਉੱਤੇ ਕੋਈ ਕਾਰਵਾਈ ਕਰਨਗੇ ਜਾਂ ਨਹੀਂ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਤੇ ਉਹਨਾਂ ਦੀ ਟ੍ਰਾਂਜੀਸ਼ਨ ਟੀਮ, ਜਿਨ੍ਹਾਂ ਨੇ ਮੌਜੂਦਾ ਸਰਕਾਰ ਤੋਂ ਸੱਤਾ ਸਾਂਭਣੀ ਆ, ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਇਹ ਟ੍ਰਾਂਜੀਸ਼ਨ ਟੀਮ, ਜਿਸ ਨੂੰ ਇੱਕ ਟਾਈਮ ਦੇ ਉੱਤੇ ਕ੍ਰਿਸ ਕ੍ਰਿਸਟੀ ਚਲਾ ਰਹੇ ਸੀਗੇ, ਉਹਨਾਂ ਨੂੰ ਬੀਤੇ ਸ਼ੁੱਕਰਵਾਰ ਨੂੰ ਉਸ ਪਦ ਤੋਂ ਲਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨੇੜਲੇ ਮਾਈਕ ਰੋਜਰਸ, ਉਹਨਾਂ ਨੇ ਵੀ ਅੱਜ ਟ੍ਰਾਂਜੀਸ਼ਨ ਟੀਮ ਤੋਂ ਅਸਤੀਫਾ ਦੇ ਦਿੱਤਾ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਮਾਈਕ ਪੈਂਸ ਅਤੇ ਡੋਨਲਡ ਟਰੰਪ ਦੇ ਜਵਾਈ
ਜਾਰਡ ਕੁਸ਼ਨਰ ਉਹ ਇਸ ਟੀਮ ਦੀ ਅਗਵਾਈ ਕਰ ਰਹੇ ਆ। ਇੱਥੋਂ ਤੱਕ ਕਿ ਡੋਨਲਡ ਟਰੰਪ ਉਹਨਾਂ ਨੇ ਆਪਣੇ ਜਵਾਈ ਜਾਰਡ ਕੁਸ਼ਨਰ ਨੂੰ ਉਹਨਾਂ ਦੀਆਂ ਡੇਲੀ ਬਰੀਫਿੰਗਸ ਦੇ ਵਿੱਚ ਹੋਣ ਦੇ ਲਈ ਸੀਕ੍ਰੇਟ ਸਰਵਿਸ ਤੋਂ ਕਲੀਅਰੈਂਸ ਵੀ ਮੰਗੀ ਆ। ਇਸ ਹਫੜਾ ਦਫੜੀ ਦੇ ਉੱਤੇ ਰੂਡੋਲਫ ਗੁਲਿਆਨੀ ਨਿਊਯਾਰਕ ਦੇ ਮੇਅਰ ਰਹਿ ਚੁੱਕੇ ਨੇ। ਉਹਨਾਂ ਨੇ ਕਿਹਾ ਵੀ ਟ੍ਰਾਂਜੀਸ਼ਨ ਟੀਮਸ ਦੇ ਵਿੱਚ ਇਸ ਤਰ੍ਹਾਂ ਅਕਸਰ ਹੀ ਦੇਖਿਆ ਗਿਆ ਆ। ਰੋਨਾਲਡ ਰੀਗਨ ਟ੍ਰਾਂਜੀਸ਼ਨ ਅਤੇ ਕਲਿੰਟਨ ਦੀ ਟ੍ਰਾਂਜੀਸ਼ਨ ਦੇ ਦੌਰਾਨ ਵੀ ਲੋਕਾਂ ਨੂੰ ਹਾਇਰ ਕਰਨ ਦੇ ਵਿੱਚ ਦੇਰੀ ਹੋਈ ਸੀ। ਉਹਨਾਂ ਦੇ ਕਹਿਣ ਮੁਤਾਬਕ ਇਹ ਇੱਕ ਨਾਰਮਲ ਚੀਜ਼ ਆ। ਓਰਮ ਯੂਟਾ ਦੇ ਮਾਊਂਟਨ ਵਿਊ ਹਾਈ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਲਾਕਰ ਰੂਮ ਦੇ ਵਿੱਚ ਚਾਕੂ ਦੇ ਨਾਲ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ 5 ਵਿਦਿਆਰਥੀ ਜ਼ਖਮੀ ਹੋਏ, ਜਿਨ੍ਹਾਂ ਦੇ ਵਿੱਚੋਂ 2 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ। ਇਸ 16 ਸਾਲਾ ਵਿਦਿਆਰਥੀ ਜਿਸ ਨੇ ਇਹ ਹਮਲਾ ਕੀਤਾ, ਉਸ ਦੇ ਬਾਰੇ ਇਹ ਦੱਸਿਆ ਜਾਂਦਾ ਹੈ ਵੀ ਇਹ ਵਿਦਿਆਰਥੀ ਬਹੁਤ ਹੀ ਹੁਸ਼ਿਆਰ ਸੀ, A ਗ੍ਰੇਡ ਲੈਣ ਵਾਲਾ ਵਿਦਿਆਰਥੀ ਸੀ ਤੇ ਇਸ ਦੇ ਉੱਤੇ ਪਹਿਲਾਂ ਕਦੇ ਵੀ ਕਿਸੇ ਤਰੀਕੇ ਦਾ ਕੋਈ ਸ਼ਰਾਰਤ ਜਾਂ ਹੋਰ ਡਿਸਪਲਿਨਰੀ ਟਰਬਲ ਦਾ ਦੋਸ਼ ਨਹੀਂ ਸੀ ਲੱਗਾ। ਇਸ ਵਿਦਿਆਰਥੀ ਦੇ ਵੱਲੋਂ 5 ਮੁੰਡਿਆਂ ਨੂੰ ਚਾਕੂ ਦੇ ਨਾਲ ਹਮਲਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ਤੋਂ ਬਾਅਦ ਦੇ ਵਿੱਚ ਪੂਰੇ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਹਮਲੇ ਦੇ ਸ਼ਿਕਾਰ ਬਣੇ 5 ਵਿਦਿਆਰਥੀ ਅਤੇ ਖੁਦ ਹਮਲਾਵਰ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਇਹਨਾਂ ਦਾ ਇਲਾਜ ਕੀਤਾ ਗਿਆ। ਜਿਨ੍ਹਾਂ ਦੇ ਵਿੱਚੋਂ ਹਮਲਾਵਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਸ ਨੂੰ ਹੁਣ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਇਸ ਦੀ ਉਮਰ 16 ਸਾਲ ਦੀ ਹੋਣ ਕਰਕੇ ਇਸ ਦਾ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ। ਹਮਲਾਵਰ ਦੇ ਮਾਪਿਆਂ ਦੇ ਵੱਲੋਂ ਸਕੂਲ ਨੂੰ ਚਿੱਠੀ ਲਿਖੀ ਗਈ, ਜਿਸ ਦੇ ਵਿੱਚ ਉਹਨਾਂ ਨੇ ਸਕੂਲ ਅਤੇ ਪੂਰੇ ਵਿਦਿਆਰਥੀਆਂ ਤੋਂ ਮਾਫੀ ਮੰਗੀ। ਇਸ ਹਮਲੇ ਦੇ ਪਿੱਛੇ ਕੀ ਕਾਰਨ ਸੀਗਾ, ਕਿਉਂ ਇਸ ਮੁੰਡੇ ਨੇ ਇਦਾਂ ਕੀਤਾ, ਇਸ ਦੇ ਬਾਰੇ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਆ। ਫੋਰਡ ਦੇ CEO ਮਾਰਕ ਫੀਲਡਸ ਉਹਨਾਂ ਨੇ ਅੱਜ ਘੋਸ਼ਣਾ ਕੀਤੀ ਵੀ ਫੋਰਡ ਆਪਣੀਆਂ ਛੋਟੀਆਂ ਕਾਰਾਂ ਦਾ ਉਤਪਾਦਨ ਮੈਕਸੀਕੋ ਵਿੱਚ ਲੈ ਕੇ ਜਾਵੇਗਾ। ਇਸ ਮੌਕੇ ਫੋਰਡ ਮੋਟਰ ਕਾਰਪੋਰੇਸ਼ਨ ਮਿਸ਼ੀਗਨ ਵਿੱਚ ਸਥਿਤ ਆ, ਜਿੱਥੇ ਇਹਨਾਂ ਕਾਰਾਂ ਦਾ ਉਤਪਾਦਨ ਕੀਤਾ ਜਾਂਦਾ ਆ। ਹੁਣ ਜੇ ਕੰਪਨੀ ਮੈਕਸੀਕੋ ਵਿੱਚ ਜਾਵੇਗੀ ਤਾਂ ਮਿਸ਼ੀਗਨ ਦੇ ਵਿੱਚ ਕਈ ਲੋਕਾਂ ਦਾ ਰੁਜ਼ਗਾਰ ਖੁੱਸ ਜਾਵੇਗਾ। ਫੋਰਡ ਦੇ ਮਿਸ਼ੀਗਨ ਜਾਣ ਦੇ ਉੱਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਕਾਫੀ ਕੜੇ ਬਿਆਨ ਦਿੱਤੇ ਸੀ ਤੇ ਉਹਨਾਂ ਨੇ ਫੋਰਡ ਨੂੰ ਤਾੜਨਾ ਵੀ ਪਾਈ ਸੀ ਵੀ ਉਹ ਆਪਣੀ ਛੋਟੀ ਗੱਡੀ ਫੋਕਸ ਦਾ ਉਤਪਾਦਨ ਮੈਕਸੀਕੋ ਨਾ ਲੈ ਕੇ ਜਾਣ। ਜੇ ਉਹ ਇਦਾਂ ਕਰਦੇ ਨੇ ਤਾਂ ਉਹਨਾਂ ਦੇ ਉੱਤੇ 35% ਵਾਧੂ ਟੈਕਸ ਲਾਉਣ ਦੀ ਵੀ ਗੱਲ ਕੀਤੀ ਸੀ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਮਿਸ਼ੀਗਨ ਦੇ ਲੋਕ ਜਿਨ੍ਹਾਂ ਨੇ ਡੋਨਲਡ ਟਰੰਪ ਨੂੰ ਵੋਟਾਂ ਪਾ ਕੇ ਉੱਥੋਂ ਜਿਤਾਇਆ ਆ, ਉਹ ਮਿਸ਼ੀਗਨ ਦੇ ਲੋਕਾਂ ਦੀ ਕਿਸ ਤਰੀਕੇ ਨਾਲ ਸਹਾਇਤਾ ਕਰ ਸਕਣਗੇ ਤੇ ਕੀ ਵਾਕਿਆ ਹੀ ਫੋਰਡ ਨੂੰ ਮੈਕਸੀਕੋ ਜਾਣ ਤੋਂ ਰੋਕਣਗੇ ਜਾਂ ਉਹਨਾਂ ਦੇ ਉੱਤੇ 35% ਵੱਧ ਟੈਕਸ ਲਾਉਣ ਦੀ ਸਿਫਾਰਿਸ਼ ਕਰਨਗੇ। ਡੋਨਲਡ ਟਰੰਪ ਉਹਨਾਂ ਨੇ ਆਖਿਆ ਵੀ ਪਹਿਲੇ 100 ਦਿਨਾਂ ਦੇ ਵਿੱਚ ਉਹ ਨਾਫਟਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਆ ਉਸ ਨੂੰ ਸਕ੍ਰੈਪ ਕਰਨਗੇ ਅਤੇ ਨਾਰਥ ਅਮਰੀਕਾ ਦੇ ਸਾਰੇ ਹੀ ਦੇਸ਼ਾਂ ਦੇ ਨਾਲ ਮੁੜ ਕੇ ਵਪਾਰ ਦੇ ਸੰਬੰਧੀ ਨਵੇਂ ਐਗਰੀਮੈਂਟ ਬਣਾਉਣਗੇ। ਫੋਰਡ ਦੇ ਪ੍ਰੈਜ਼ੀਡੈਂਟ ਨੇ ਆਖਿਆ ਜਦ ਕਿ ਛੋਟੀਆਂ ਕਾਰਾਂ ਦਾ ਉਤਪਾਦਨ ਅਸੀਂ ਮੈਕਸੀਕੋ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ 2 ਇੰਪੋਰਟੈਂਟ ਪ੍ਰੋਡਕਟ ਉਹ ਅਜੇ ਵੀ US ਦੀਆਂ ਫੈਕਟਰੀਆਂ ਜੋ ਕਿ ਮਿਸ਼ੀਗਨ ਦੇ ਵਿੱਚ ਨੇ ਉੱਥੇ ਹੀ ਬਣਨਗੇ। ਫੋਰਡ CEO ਮਾਰਕ ਫੀਲਡਸ ਉਹਨਾਂ ਨੇ ਮੈਕਸੀਕੋ ਵਿੱਚ ਉਤਪਾਦਨ ਨੂੰ ਲੈ ਕੇ ਜਾਣ ਦਾ ਕਾਰਨ ਇਹ ਦੱਸਿਆ ਵੀ USA ਦੇ ਵਿੱਚ ਗੈਸੋਲੀਨ ਦੇ ਦਾਮ ਬਹੁਤ ਘੱਟ ਨੇ ਤੇ ਉਹਨਾਂ ਨੂੰ ਫੋਕਸ ਸਮਾਲ ਕਾਰ ਜਿਹੜੀ ਹੈਗੀ ਆ ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਮੁਨਾਫਾ ਨਹੀਂ ਹੋ ਰਿਹਾ ਤੇ ਜੇ ਉਹ ਇੱਥੇ ਲਗਾਤਾਰ ਉਤਪਾਦਨ ਕਰਦੇ ਰਹਿਣਗੇ ਤਾਂ ਉਹਨਾਂ ਨੂੰ ਇਹਨਾਂ ਗੱਡੀਆਂ ਦੇ ਦਾਮ ਚੁੱਕਣੇ ਪੈਣਗੇ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਚੀਫ ਚਾਰਲੀ ਬੈਕ ਉਹਨਾਂ ਨੇ ਅੱਜ ਲਾਸ ਐਂਜਲਸ ਟਾਈਮਜ਼ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਆਖਿਆ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਜੋ ਡੈਪੋਟੇਸ਼ਨ ਦੀਆਂ ਗੱਲਾਂ ਕਰ ਰਿਹਾ ਇਮੀਗ੍ਰੈਂਟਸ ਨੂੰ ਲੈ ਕੇ ਵੀ ਉਹਨਾਂ ਨੂੰ ਡਿਪੋਰਟ ਕਰ ਦੇਣਾ, ਦੇਸ਼ ਚੋਂ ਕੱਢ ਦੇਣਾ ਆ, ਉਹਨਾਂ ਨੇ ਆਖਿਆ ਵੀ LAPD ਉਹਨਾਂ ਦੇ ਸਹਾਇਤਾ ਨਹੀਂ ਕਰੇਗੀ। ਜ਼ਿਕਰਯੋਗ ਗੱਲ ਹੈ ਵੀ ਲਾਸ ਐਂਜਲਸ ਕੈਲੀਫੋਰਨੀਆ ਦੀਆਂ 3 ਸੈਂਚੁਰੀ ਸਿਟੀਜ਼ ਦੇ ਵਿੱਚੋਂ ਇੱਕ ਆ ਜਿੱਥੇ ਕਿ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਸ਼ਰਨ ਪਨਾਹ ਦਿੱਤੀ ਜਾਂਦੀ ਆ। ਇੱਥੇ LAPD ਦੇ ਚੀਫ ਉਹਨਾਂ ਨੇ ਦਾਅਵਾ ਕੀਤਾ ਵੀ LAPD ਆਪਣੀਆਂ ਲਾ ਇਨਫੋਰਸਮੈਂਟ ਐਕਟੀਵਿਟੀਜ਼ ਜਿਹੜੀਆਂ ਆ ਉਹ ਕਿਸੇ ਦੇ ਇਮੀਗ੍ਰੇਸ਼ਨ ਸਟੇਟਸ ਨੂੰ ਦੇਖਦੇ ਹੋਏ ਨਹੀਂ ਕਰਨਗੀਆਂ ਤੇ ਨਾ ਹੀ ਉਹ ਹੋਮਲੈਂਡ ਸਿਕਿਉਰਿਟੀ ਦੇ ਨਾਲ ਮਿਲ ਕੇ ਕੰਮ ਕਰਨਗੇ ਜੋ ਕਿ ਡੈਪੋਟੇਸ਼ਨ ਦਾ ਕੰਮ ਦੇਖਣਗੇ। ਉਹਨਾਂ ਨੇ ਇਹ ਆਖਿਆ ਵੀ ਇਹ ਸਾਡਾ ਕੰਮ ਨਹੀਂ ਆ ਤੇ ਨਾ ਹੀ ਅਸੀਂ ਇਸ ਨੂੰ ਆਪਣੇ ਸਿਰ ਦੇ ਉੱਤੇ ਲਵਾਂਗੇ। LAPD ਚੀਫ ਚਾਰਲੀ ਬੈਕ ਦੀ ਇਸ ਗੱਲ ਨੂੰ ਸੁਣਨ ਤੋਂ ਬਾਅਦ ਦੇ ਵਿੱਚ ਐਂਟੀ ਟਰੰਪ ਪ੍ਰੋਟੈਸਟਰਸ ਆ ਉਹਨਾਂ ਨੂੰ ਥੋੜੀ ਤਸੱਲੀ ਮਿਲੀ। ਉਧਰ ਜ਼ਿਕਰਯੋਗ ਗੱਲ ਇਹ ਆ ਵੀ ਡੋਨਲਡ ਟਰੰਪ ਉਹਨਾਂ ਨੇ ਆਖਿਆ ਵੀ ਉਹ ਉਹੀ ਇਲੀਗਲ ਇਮੀਗ੍ਰੈਂਟਸ ਨੂੰ ਦੇਸ਼ ਚੋਂ ਬਾਹਰ ਕੱਢਣਗੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਨੇ, ਜਿਨ੍ਹਾਂ ਦੇ ਕ੍ਰਿਮੀਨਲ ਰੈਕਰਡਸ ਨੇ।
ਤਾਂ ਸਤਿ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਤੇ ਹੁਣ ਤੁਹਾਨੂੰ ਵੈਦਰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਜਾਣਕਾਰੀ ਦਿੰਨੇ ਆ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ 63 ਡਿਗਰੀ ਹਾਈ 45 ਡਿਗਰੀ ਲੋ, ਸੈਨ ਫਰਾਂਸਿਸਕੋ ਦੇ ਵਿੱਚ 60 ਡਿਗਰੀ ਹਾਈ 49 ਡਿਗਰੀ ਲੋ, ਸੈਕਰਾਮੈਂਟੋ ਵਿੱਚ 62 ਡਿਗਰੀ ਹਾਈ 38 ਡਿਗਰੀ ਲੋ, ਯੂਬਾ ਸਿਟੀ ਵਿੱਚ 62 ਡਿਗਰੀ ਹਾਈ 38 ਡਿਗਰੀ ਲੋ, ਸਟਾਕਟਨ ਵਿੱਚ 63 ਡਿਗਰੀ ਹਾਈ 38 ਡਿਗਰੀ ਲੋ, ਟ੍ਰੇਸੀ ਵਿੱਚ 63 ਡਿਗਰੀ ਹਾਈ 42 ਡਿਗਰੀ ਲੋ, ਮੋਡੈਸਟੋ ਵਿੱਚ 64 ਡਿਗਰੀ ਹਾਈ 42 ਡਿਗਰੀ ਲੋ, ਫ੍ਰੈਜ਼ਨੋ ਵਿੱਚ 62 ਡਿਗਰੀ ਹਾਈ 39 ਡਿਗਰੀ ਲੋ, ਬੇਕਰਸਫੀਲਡ ਵਿੱਚ 61 ਡਿਗਰੀ ਹਾਈ 42 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 71 ਡਿਗਰੀ ਹਾਈ 53 ਡਿਗਰੀ ਲੋ, ਟਰਕੀ ਵਿੱਚ 36 ਡਿਗਰੀ ਹਾਈ 16 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 38 ਡਿਗਰੀ ਹਾਈ 17 ਡਿਗਰੀ ਲੋ, ਪੋਰਟਲੈਂਡ ਓਰੇਗਨ ਚ 50 ਡਿਗਰੀ ਹਾਈ 42 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਚ 49 ਡਿਗਰੀ ਹਾਈ 40 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 59 ਡਿਗਰੀ ਹਾਈ 31 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 53 ਡਿਗਰੀ ਹਾਈ 32 ਡਿਗਰੀ ਲੋ, ਸ਼ਿਕਾਗੋ ਦੇ ਵਿੱਚ 58 ਡਿਗਰੀ ਹਾਈ 48 ਡਿਗਰੀ ਲੋ, ਨਿਊਯਾਰਕ ਦੇ ਵਿੱਚ 63 ਡਿਗਰੀ ਹਾਈ 48 ਡਿਗਰੀ ਲੋ, ਟੋਰਾਂਟੋ ਕੈਨੇਡਾ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ, ਵਿਨੀਪੈਗ ਕੈਨੇਡਾ ਚ 10 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ, ਕੈਲਗਰੀ ਕੈਨੇਡਾ ਚ 4 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ, ਵੈਨਕੂਵਰ ਕੈਨੇਡਾ ਚ 9 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਮੈਲਬੌਰਨ ਆਸਟ੍ਰੇਲੀਆ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਚ 10 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ ਤੇ ਪੈਰਿਸ ਫਰਾਂਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਤੇ 9 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਦੱਸੋ ਤੇ ਇਹ ਸੀਗੀ ਅੱਜ ਦੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 54 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 18923 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ ਵੀ 57 ਪੁਆਇੰਟ ਵਧੇ, 5275 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 16 ਪੁਆਇੰਟਾਂ ਦਾ ਵਾਧਾ ਹੋਇਆ, 2180 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 162 ਪੁਆਇੰਟ ਵਧੇ, 22759 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 65 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 36 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 84 ਰੁਪਏ 40 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 10 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 71 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ, ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 82 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 179 ਰੁਪਏ 46 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 222 ਰੁਪਏ 45 ਪੈਸੇ ਰਹੀ। ਸੋਨੇ ਦਾ ਭਾਅ $1231 ਪ੍ਰਤੀ ਆਉਂਸ, ਚਾਂਦੀ ਦਾ ਭਾਅ $17.18 ਪ੍ਰਤੀ ਆਉਂਸ ਰਿਹਾ। ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।